ਏਜੰਸੀਆਂ ਪਤਾ ਕੀ ਕਹਿੰਦੀਆਂ, ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ, ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ। ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ। ਅਸੀਂ ਸਿੱਟ ਤੇ ਸਰ ਸਾਨੂੰ ਕਿਸੇ ਨਹੀਂ। ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀਏ। ਸਟੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ, ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ। ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ। ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ, ਤੁਸੀਂ ਕਿਹਦਾ ਕਹਿੰਦਾ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ, ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ, ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ। ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ। ਅਸੀਂ ਸਿੱਟ ਤੇ ਸਰ ਸਾਨੂੰ ਕਿਸੇ ਨਹੀਂ। ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀਏ। ਸਟੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ, ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ। ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ। ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ, ਤੁਸੀਂ ਕਿਹਦਾ ਕਹਿੰਦਾ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ, ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ, ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ। ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ। ਅਸੀਂ ਸਿੱਟ ਤੇ ਸਰ ਸਾਨੂੰ ਕਿਸੇ ਨਹੀਂ। ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀਏ। ਸਟੇਸ਼ਨ ਰਿਪੋਰਟ ਸੈਂਡ ਕਰਾ
ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿ ਜੁਰਤੇ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਸਟੇਸ਼ਨ ਰਿਪੋਰਟ ਸੈਂਡ ਕਰਾਤੀ ਆ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿ ਜੁਰਤੇ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਸਟੇਸ਼ਨ ਰਿਪੋਰਟ ਸੈਂਡ ਕਰਾਤੀ ਆ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ
ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਇਹਦੇ ਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ, ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ। ਮੇਰੀ ਗੱਲ ਦੇਖੋ, ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ। ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ, ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ, ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ। ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ। ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ। ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ, ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣਿਆਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ, ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਇਹਦੇ ਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ, ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ। ਮੇਰੀ ਗੱਲ ਦੇਖੋ, ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ। ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ, ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ, ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ। ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ। ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ। ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ, ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣਿਆਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ, ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਇਹਦੇ ਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ, ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ। ਮੇਰੀ ਗੱਲ ਦੇਖੋ, ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ। ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ, ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ, ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ। ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ
ਸਿੰਧ ਕਰਾਤੀ ਆ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਤੇ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸਿੰਧ ਕਰਾਤੀ ਆ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਤੇ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸਿੰਧ ਕਰਾਤੀ ਆ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਤੇ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ
ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ, ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ। ਮੇਰੀ ਗੱਲ ਦੇਖੋ, ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ। ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ। ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਹੈ ਨਹੀਂ, ਤੁਸੀਂ ਕਿਹਦਾ ਕਹਿੰਦਾ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ? ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ, ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ। ਦੇਖੋ, ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ। ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ। ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਹੈ ਨਹੀਂ, ਤੁਸੀਂ ਕਿਹਦਾ ਕਹਿੰਦਾ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ? ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ, ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ। ਦੇਖੋ, ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ
ਸੈਂਡ ਕਰਾਤੀ ਆ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸੈਂਡ ਕਰਕੇ ਅਸੀਂ ਸੈੱਟ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਆ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸੈਂਡ ਕਰਕੇ ਅਸੀਂ ਸੈੱਟ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਆ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ
ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ। ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ। ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ, ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ, ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ। ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ। ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਹੈ ਨਹੀਂ, ਤੁਸੀਂ ਕਿਹਦਾ ਕਹਿੰਦਾ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ? ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ। ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ। ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ, ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ, ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ। ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ। ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਹੈ ਨਹੀਂ, ਤੁਸੀਂ ਕਿਹਦਾ ਕਹਿੰਦਾ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ? ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ। ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ। ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ, ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ
ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ
ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਬਾਬਾ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੰਨਾ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਮੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਹਿੰਦਾ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣਾ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਬਾਬਾ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੰਨਾ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਮੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਹਿੰਦਾ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣਾ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਬਾਬਾ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ
ਇਨਕੁਆਇਰੀ ਕਰ ਲਈ ਇਹਦਾ ਸਾਰਾ ਬੰਦਾ ਹੋਣੀ ਚਾਹੀਦਾ। ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ, ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ, ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ? ਮੇਰੇ ਕੋਲ ਤੇ ਫੋਨ ਹੀ ਨਹੀਂ, ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ, ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ, ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ। ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ। ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ, ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ, ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛੁਡਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ। ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ, ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਇਨਕੁਆਇਰੀ ਕਰ ਲਈ ਇਹਦਾ ਸਾਰਾ ਬੰਦਾ ਹੋਣੀ ਚਾਹੀਦਾ। ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ, ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ, ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ? ਮੇਰੇ ਕੋਲ ਤੇ ਫੋਨ ਹੀ ਨਹੀਂ, ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ, ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ। ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ, ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ। ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ, ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ। ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ, ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ, ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛੁਡਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ। ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ, ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ, ਸਰ ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਇਨਕੁਆਇਰੀ ਕਰ ਲਈ ਇਹਦਾ ਸਾਰਾ ਬੰਦਾ ਹੋਣੀ ਚਾਹੀਦਾ। ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ, ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ, ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ? ਮੇਰੇ ਕੋਲ ਤੇ ਫੋਨ ਹੀ ਨਹੀਂ, ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਫਿਰ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ, ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ।
ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤੇ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ। ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ। ਅਸੀਂ ਹਫਤੇ ਤੇ ਸਰ ਸਾਨੂੰ ਕੱਚੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ, ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ। ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ। ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ, ਤੁਸੀਂ ਕਿਹਦਾ ਕਹਿੰਦਾ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਤੇ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ? ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤੇ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ। ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ। ਅਸੀਂ ਹਫਤੇ ਤੇ ਸਰ ਸਾਨੂੰ ਕੱਚੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ, ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ, ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ। ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ? ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ, ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ? ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ। ਤੁਹਾਨੂੰ ਕੋਈ ਜਾਣਕਾਰੀ, ਕੋਈ ਜਾਂਚ, ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ। ਤੁਸੀਂ ਕਿਹਾ ਫੋਨ ਐਕਟਿਵ ਆ, ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ? ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ, ਤੁਸੀਂ ਕਿਹਦਾ ਕਹਿੰਦਾ ਮੇਰਾ ਫੋਨ ਐਕਟਿਵ ਹੈ? ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ, ਕੋਈ ਉਹਦੇ ਕੁਝ ਨਹੀਂ ਹੋਇਆ। ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ, ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ? ਆਪ ਬੱਸੇ ਚੜ ਕੇ ਜਾਂਦਾ। ਤੇ ਸਾਡੇ ਕੋਲ ਵਜੂਦ ਹੈ ਸਬੂਤ, ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ। ਏਜੰਸੀਆਂ ਪਤਾ ਕੀ ਕਹਿੰਦੀਆਂ? ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ। ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ, ਇਹ ਤਾਂ ਮੈਨੂੰ ਕੰਮ ਕਰਨਾ ਪਿਆ। ਪਰਚੇ ਤੁਸੀਂ ਕੀਤੇ, ਸਾਡੀ ਤੜ ਚੈੱਕ ਕਰਦੇ ਜੋ ਤੁਸੀਂ। ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤੇ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ। ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ। ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਵੀਰ ਚੱਲਦੀ ਉਧਰ ਚੱਲੂ। ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਕਰਦੇ ਹਾਂ। ਅਸੀਂ ਹਫਤੇ ਤੇ ਸਰ ਸਾਨੂੰ ਕੱਚੇ ਨਹੀਂ ਇੱਕ ਗੱਲ ਮੈਨੂੰ ਦੱਸੋ, ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ? ਮੈਂ ਗਲਤ ਕੀ ਕੀਤਾ? ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ, ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ, ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ। ਤੁਹਾਡਾ ਕੰਮ ਅਸੀਂ ਕਰੀਏ, ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ? ਤੁਸੀਂ ਮੈਨੂੰ ਦੱਸੋ, ਬੰਦੇ ਨੂੰ ਹੱਥ ਲਾਇਆ, ਮੈਨੂੰ ਲਾਓ ਹੱਥ। ਆਇਆ ਮੈਂ ਥਾਣੇ 'ਚ, ਕਰੋ ਅਰੈਸਟ ਜਿਹਨੇ ਕਰਨਾ। ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ, ਆਪਾਂ ਕੰਮ ਨਿਬੇੜੀ। ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ, ਸਾਡੀ ਐਪਲੀਕੇਸ਼ਨ ਪਹੁੰਚ ਗਈ ਆ, ਇਹਦੀ ਸਾਰੀ ਕਰਕੇ ਅਸੀਂ ਇਹਦਾ
ਇਨਕੁਆਇਰੀ ਕਰ ਲਈ ਕੀ ਰੈਸਟ ਕਰੋ ਬੰਦਾ ਹੁਣੇ ਜਾ ਜੀ ਕੇ ਸਾਹਿਬ ਨੇ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿ ਜੁਰਤੇ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕੋਈ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਨਕੁਆਇਰੀ ਕਰ ਲਈ ਰੈਸਟ ਕਰੋ ਬੰਦਾ ਹੁਣੇ ਜਾ ਕੇ ਜੀ ਸਾਹਿਬ ਨੇ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿ ਜੁਰਤੇ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕੋਈ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਇਨਕੁਆਇਰੀ ਕਰ ਲਈ ਰੈਸਟ ਕਰੋ ਬੰਦਾ ਹੁਣੇ ਜਾ ਕੇ ਜੀ ਸਾਹਿਬ ਨੇ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ
ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੰਨਾ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਤੇ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚੋਂ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੰਨਾ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮੰਗੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਹਿਆ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਤੇ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿਸੇ ਜੁਰਤ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਿਆਂ 'ਚ ਢਾ ਰਿਹਾ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ
ਇਨਕੁਆਇਰੀ ਕਰ ਦਿੱਤੀ ਕਿ ਰੈਸਟ ਕਰੋ ਬੰਦਾ ਹੁਣੇ ਜਾ ਕੇ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿ ਜੁਰਤੇ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਇਨਕੁਆਇਰੀ ਕਰ ਦਿੱਤੀ ਰੈਸਟ ਕਰੋ ਬੰਦਾ ਹੁਣੇ ਜਾ ਕੇ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤੜ ਚੈੱਕ ਕਰਦੇ ਜੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕਿ ਜੁਰਤੇ ਦੇ ਵਿੱਚ ਕੱਢ ਕੇ ਪਿਸਤੌਲ ਮਾਰੋ ਗੋਲੀ ਮੈਨੂੰ ਕਰਦੇ ਹੀ ਆ ਤੁਸੀਂ ਇਹ ਕੰਮ ਹੁਣ ਆਪਾਂ ਥਾਣੇ ਦੇ ਵਿੱਚ ਇੱਥੇ ਕੀਰਤਨ ਆਰੰਭ ਕਰੀਏ ਸਾਨੂੰ ਜਦੋਂ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਕਰਵਾ ਬਸ ਜਦੋਂ ਸਰ ਸਾਨੂੰ ਕੈਂਸਲੇਸ਼ਨ ਦੀ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀਰ ਚੱਲਦੀ ਉਧਰ ਚੱਲੂ ਮੇਰੀ ਗੱਲ ਦੇਖੋ ਤੁਹਾਡੀ ਐਪਲੀਕੇਸ਼ਨ ਤੇ ਅਸੀਂ ਸਿੱਟ ਅਸੀਂ ਹਫਤੇ ਤੇ ਸਰ ਸਾਨੂੰ ਕਿਸੇ ਨਹੀਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾ ਰਿਹਾ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜ਼ਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਿਓ ਹੈ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਥਾਣੇ 'ਚ ਕਰੋ ਅਰੈਸਟ ਜਿਹਨੇ ਕਰਨਾ ਕੈਂਸਲੇਸ਼ਨ ਦੀ ਰਿਪੋਰਟ ਦਿਓ ਸਰ ਆਪਾਂ ਕੰਮ ਨਿਬੇੜੀ ਕੈਂਸਲੇਸ਼ਨ ਰਿਪੋਰਟ ਸੈਂਡ ਕਰਾਤੀ ਹੈ ਸਾਡੀ ਐਪਲੀਕੇਸ਼ਨ ਪਹੁੰਚ ਗਈ ਆ ਇਹਦੀ ਸਾਰੀ ਕਰਕੇ ਅਸੀਂ ਇਹਦਾ ਬਸ ਇਨਕੁਆਇਰੀ ਕਰ ਦਿੱਤੀ ਰੈਸਟ ਕਰੋ ਬੰਦਾ ਹੁਣੇ ਜਾ ਕੇ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਪਸੈਟ ਪੀਜੀਆਈ ਚ ਇਲਾਜ ਚੱਲਦਾ ਉਹਦਾ ਹੈ ਤੁਸੀਂ ਇੱਕ ਮੈਂਟਲੀ ਅਪਸੈਟ ਬੰਦੇ ਦੀ ਸਟੇਟਮੈਂਟ ਦੇ ਉੱਤੇ ਕਿੱਦਾਂ ਪਰਚਾ ਦਰਜ ਕਰਦੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾਗੇ ਬਹਿ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲੀਟੀਕਲ ਮੋਟਿਵ ਨਹੀਂ ਨਜ਼ਰ ਆ ਰਿਹਾ ਡੀਐਸਪੀ ਮਨਮੀਤ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚੜਾਉਣਾ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਕੋਈ ਜਾਂਚ ਤੁਸੀਂ ਇੱਕ ਬੰਦੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੇਰੇ ਤੇ ਪਰਚਾ ਕਰ ਤੁਸੀਂ ਕਿਹਾ ਫੋਨ ਐਕਟਿਵ ਆ ਦੱਸੋ ਮੇਰਾ ਕਿਹੜਾ ਨੰਬਰ ਹੈ ਤੁਹਾਡੇ ਕੋਲ ਭਾਈ ਮੇਰੇ ਕੋਲ ਤੇ ਫੋਨ ਹੀ ਨਹੀਂ ਤੁਸੀਂ ਕਿਹਦਾ ਕਿਹਾ ਤਾਂ ਮੇਰਾ ਫੋਨ ਐਕਟਿਵ ਹੈ ਜਿਹੜੇ ਸਿੰਘ ਤੁਹਾਨੂੰ ਮੈਂ ਕਿਹਾ ਉਹ ਨਾਲ ਆਇਆ ਸਿੰਘਾਂ ਦੇ ਕੋਈ ਉਹਦੇ ਕੁਝ ਨਹੀਂ ਹੋਇਆ ਜੇ 35 ਜਾਣੇ ਇਹਨਾਂ ਨੂੰ 3 ਘੰਟੇ ਕੁੱਟਿਆ ਹੁੰਦਾ ਤੁਸੀਂ ਦੱਸੋ ਉਦਾਂ ਦਾ ਹੁੰਦਾ ਬੰਦਾ ਆਪ ਬੱਸੇ ਚੜ ਕੇ ਜਾਂਦਾ ਫਿਰ ਸਾਡੇ ਕੋਲ ਵਜੂਦ ਹੈ ਸਬੂਤ ਉਹਨੇ ਗੁੰਮਰਾਹ ਕਰਨ ਨੂੰ ਸਾਡੇ ਨਾਲ 5-6 ਮਹੀਨੇ ਤੋਂ ਉਹ ਟਸਲ ਰੱਖ ਲਿਆ ਬੰਦਾ ਏਜੰਸੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਤੇ ਬੰਦੇ ਨਹੀਂ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ